ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 26 ਅਗਸਤ 2015 10 ਭਾਦੋ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਜੀ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਇਹਨਾਂ ਪਿਛਲੇ 24 ਘੰਟਿਆਂ ਦੇ ਵਿੱਚ ਦੋ ਸਾਡੀਆਂ ਬੜੀਆਂ ਅਹਿਮ ਮੁਲਾਕਾਤਾਂ ਹੋਈਆਂ ਜੀ। ਔਰ ਕਿਉਂਕਿ ਜਦੋਂ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਪਾਕਿਸਤਾਨ 'ਚ ਸਾਡੇ 200 ਦੇ ਲਗਭਗ ਇਤਿਹਾਸਕ ਗੁਰਦੁਆਰਿਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜਾਂ ਪਾਕਿਸਤਾਨ ਦੇ ਜਿਹੜੇ ਨੀਤੀ ਘਾੜੇ ਨੇ, ਪੋਲੀਟੀਸ਼ੀਅਨਸ ਨੇ, ਉਹਨਾਂ ਦੀ ਸਿੱਖਾਂ ਪ੍ਰਤੀ, ਖਾਲਿਸਤਾਨ ਪ੍ਰਤੀ ਬਦਲ ਰਹੀ ਸੋਚ ਬਾਰੇ ਗੱਲ ਕਰਦੇ ਤੇ ਬਹੁਤ ਵਾਰ ਜਿਹੜੇ ਕੁਝ ਸਾਡੇ ਵੀਰ ਭੈਣਾਂ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਪਿਛਲੇ ਨਾਲ ਜੋੜ ਕੇ ਸ਼ੱਕ ਸ਼ੁਬੇ ਵੀ ਹੁੰਦੇ ਨੇ। ਪਰ ਮੈਂ ਇਹ ਮਹਿਸੂਸ ਕੀਤਾ ਹੈ, ਔਰ ਕਿਉਂਕਿ ਲਗਭਗ ਪਿਛਲੇ 25 ਸਾਲ ਤੋਂ ਅਸੀਂ ਖਾਲਿਸਤਾਨ ਦੀ ਐਡਵੋਕੇਸੀ, ਖਾਲਿਸਤਾਨ ਨੂੰ ਰੈਕਗਨਾਈਜ਼ ਕਰਵਾਉਣ ਦੇ ਨਾਂ ਥੱਲੇ, ਰੈਕਗਨਾਈਜ਼ ਦਾ ਮਤਲਬ ਹੈ ਕਿ ਐਟਲੀਸਟ ਇਹਨੂੰ ਕੋਈ ਸੀਰੀਅਸਲੀ ਲੈਣ ਕੰਮ ਕਰਦੇ। ਔਰ ਮੈਂ ਦੇਖ ਰਿਹਾ ਵੀ ਸਾਡੇ ਗੁਆਂਢੀ ਮੁਲਕ ਔਰ ਇਸ ਸਾਰੇ ਦਾਇਰਾਕਾਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਇੰਪਰੂਵਮੈਂਟ ਹੋਈ ਹੈ, ਜਾਂ ਇਉਂ ਕਹੀਏ ਕਿ ਵੀ ਹੁਣ ਖਾਲਿਸਤਾਨ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਔਰ ਸਿੱਖ ਲੀਡਰਸ਼ਿਪ ਖਾਸ ਤੌਰ ਤੇ ਜਿਹੜੀ ਖਾਲਿਸਤਾਨ ਨਾਲ ਜੁੜੀ ਹੈ, ਜਿਨ੍ਹਾਂ ਤੋਂ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਭਾਵੇਂ ਕਸ਼ਮੀਰੀਆਂ ਦੇ ਕੌਜ਼ ਦੀ ਅਸੀਂ ਹਮੇਸ਼ਾ ਹਮਾਇਤ ਕੀਤੀ, ਉਹਨਾਂ ਦੇ ਨਾਲ ਅਸੀਂ ਪ੍ਰੋਟੈਸਟ ਵੀ ਜਾਂਦੇ ਰਹੇ, ਪਰ ਮੈਂ ਇਹ ਮਹਿਸੂਸ 92-93 ਦੇ ਵਿੱਚ ਹੀ ਕੀਤਾ ਜਦੋਂ ਪਹਿਲੀ ਵਾਰ ਕਸ਼ਮੀਰੀ ਤਨਜ਼ੀਮਾਂ ਨਾਲ ਅਸੀਂ ਪ੍ਰੋਟੈਸਟ ਆਰਗੇਨਾਈਜ਼ ਕਰਨੇ ਸ਼ੁਰੂ ਕੀਤੇ, ਕਿ ਉਹ ਸਾਡੇ ਨਾਲ ਜਾਂ ਖਾਲਿਸਤਾਨ ਦੇ ਮੁੱਦੇ ਨਾਲ ਕਸ਼ਮੀਰ ਨੂੰ ਜੋੜ ਕੇ ਬਹੁਤ ਕੰਫਰਟੇਬਲ ਨਹੀਂ ਸੀ ਹੁੰਦੇ। ਔਰ ਜਿਉਂ-ਜਿਉਂ ਮੈਂ ਇਹਨੂੰ ਡਿੱਗ ਕਰਨਾ ਚਾਹਿਆ ਵੀ ਇਹਦਾ ਕੀ ਕਾਰਨ ਹੋ ਸਕਦਾ ਹੈ, ਤਾਂ ਫਿਰ ਇੱਕ ਗੱਲ ਸਾਹਮਣੇ ਆਈ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਕਸ਼ਮੀਰ ਤਾਂ ਡਿਸਪਿਊਟਡ ਟੈਰੀਟਰੀ ਹੈ, ਝਗੜੇ ਵਾਲਾ ਖੇਤਰ ਹੈ ਜੀ। ਔਰ ਆਲਰੇਡੀ ਕਸ਼ਮੀਰ ਦੇ ਮੁੱਦੇ ਤੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ। ਸੋ ਜਦੋਂ ਕਸ਼ਮੀਰ ਦੀ ਮੰਗ ਕੀਤੀ ਜਾਂਦੀ ਹੈ ਪਲੇਬਿਸਾਈਡ ਦੀ ਕਸ਼ਮੀਰੀਆਂ ਵੱਲੋਂ, ਤੇ ਉਹ UN ਦੇ ਚਾਰਟਰ ਥੱਲੇ ਕੀਤੀ ਜਾਂਦੀ ਹੈ। ਪਰ ਕਿਉਂਕਿ ਖਾਲਿਸਤਾਨ ਦਾ ਮਤਲਬ ਭਾਰਤ ਨੂੰ ਤੋੜਨਾ ਹੈ ਔਰ ਇਹਨਾਂ ਦਾ ਕੋਈ ਇੰਟਰਨੈਸ਼ਨਲ ਰੈਕਗਨੀਸ਼ਨ ਵਾਲਾ ਪਾਰਟ ਤਾਂ ਹੈ ਨਹੀਂ, ਇਸ ਲਈ ਉਹ ਸਮਝਦੇ ਸੀ ਕਿ ਵੀ ਅਸੀਂ ਜੇ ਖਾਲਿਸਤਾਨੀਆਂ ਨਾਲ ਆਇਡੈਂਟੀਫਾਈ ਕਰਦੇ ਹਾਂ ਤੇ ਸਾਡਾ ਕਸ਼ਮੀਰ ਦਾ ਜਿਹੜਾ ਆਲਰੇਡੀ ਡਿਸਪਿਊਟਡ ਹਿੱਸਾ ਹੈ ਔਰ ਉਹਦੇ ਤੇ ਪਲੇਬਿਸਾਈਟ ਦੀ ਗੱਲ ਹੋਈ ਹੈ, ਇਹ ਕਮਜ਼ੋਰ ਹੁੰਦਾ ਜੀ। ਵਕਤ ਦੇ ਨਾਲ ਅਸੀਂ ਵੀ ਆਪਣਾ ਕੰਮ ਜਾਰੀ ਰੱਖਿਆ, ਸਹਿਯੋਗ ਵੀ ਜਾਰੀ ਰੱਖਿਆ, ਕਿਉਂਕਿ ਮੈਨੂੰ ਇਹ ਗੱਲ ਪਹਿਲੇ ਦਿਨ ਤੋਂ ਬੜੀ ਕਲੀਅਰ ਰਹੀ ਦੋਨੋਂ ਹੀ ਹਵਾਲਿਆਂ ਨਾਲ। ਇੱਕ ਤਾਂ ਮਿਸਟਿਕ ਹਵਾਲਾ ਜਿਹਦਾ ਅਕਸਰ ਅਸੀਂ ਪ੍ਰੋਗਰਾਮ 'ਚ ਜ਼ਿਕਰ ਕਰਦੇ ਹਾਂ, ਜਿਹਨੂੰ ਤੁਸੀਂ ਰਹੱਸ ਦੀ ਦੁਨੀਆ ਕਹਿੰਦੇ ਹੋ, ਅਧਿਆਤਮ ਦੀ ਦੁਨੀਆ ਕਹਿੰਦੇ ਹੋ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ, ਗੁਰੂ ਅਰਜਨ ਸਾਹਿਬ, ਫਿਰ ਪੀਰ ਬੁੱਧੂ ਸ਼ਾਹ, ਉਹਨਾਂ ਦੇ ਬੇਟੇ, ਉਹਨਾਂ ਦੇ ਮੁਰੀਦ, ਜਿਨ੍ਹਾਂ ਦਾ ਖੂਨ ਸਿੱਖਾਂ ਦੇ ਨਾਲ ਸਾਂਝਾ ਡੁੱਲਿਆ ਜੀ, ਜਿਹੜਾ ਭੰਗਾਣੀ ਦਾ ਯੁੱਧ ਹੈ ਪਹਾੜੀ ਰਾਜਿਆਂ ਦੇ ਖਿਲਾਫ, ਫਿਰ ਨਬੀ ਖਾਨ, ਗਨੀ ਖਾਨ, ਜਿਹੜੇ ਕਿ ਸਭ ਤੋਂ ਮੁਸ਼ਕਲ ਘੜੀਆਂ ਦੇ ਵਿੱਚ ਆਪਣੀ ਸੇਵਾ ਗੁਰੂ ਸਾਹਿਬ ਨੂੰ ਦਿੰਦੇ ਨੇ। ਔਰ ਇਹ ਜਿਹੜੀ ਲਗਾਤਾਰਤਾ ਅਧਿਆਤਮ ਦੀ ਦੁਨੀਆ 'ਚ ਇਹ ਸਾਨੂੰ ਜਿਹੜੀ ਹੈ ਉਹ ਬੜਾ ਕਲੋਜ਼ ਬਾਈਂਡ ਕਰਦੀ ਹੈ। ਔਰ ਇਹੀ ਗੱਲ ਮੈਂ ਇਸ ਹਵਾਲੇ ਨਾਲ ਅੱਗੇ ਵੀ ਜ਼ਿਕਰ ਕੀਤਾ ਹੈ ਕਿ ਸਰਦਾਰ ਕਪੂਰ ਸਿੰਘ ਜਦੋਂ ਇੰਗਲੈਂਡ ਟਰੈਵਲ ਕਰ ਰਹੇ ਨੇ ਸਮੁੰਦਰੀ ਜਹਾਜ਼ 'ਚ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੀ ਲੰਡਨ ਜਾ ਰਹੇ ਨੇ, ਔਰ ਉਹਨਾਂ ਦਾ ਆਪਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਦਸਤਾਰ ਵਾਲਾ ਮੁੰਡਾ ਹੈ, ਉਹਨੂੰ ਕਹਿੰਦੇ ਚੱਲ ਮੁੰਡਿਆ ਤੈਨੂੰ ਪਾਣੀ ਧਾਣੀ ਪਿਆਵਾਂ। ਤੇ ਇਹ ਗੱਲ ਉਹਨਾਂ ਨੂੰ ਪੁੱਛੀ ਸਰ ਕਪੂਰ ਸਿੰਘ ਨੂੰ ਐਜ਼ ਏ ਜਿਹੜੇ ਸਟੂਡੈਂਟ ਸਨ, ਕਿ ਵੀ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ ਹੈ, ਪਰ ਸਿੱਖ ਜਿਹੜੇ ਨੇ ਆਪਣਾ ਮੂੰਹ ਹਮੇਸ਼ਾ ਹਿੰਦੂਆਂ ਵੱਲ ਰੱਖਦੇ ਨੇ, ਇਹਦਾ ਕੀ ਕਾਰਨ ਹੈ? ਤੇ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਅਧਿਆਤਮਕ ਰੁਖ ਨਹੀਂ ਹੈ, ਇਹ ਇਤਿਹਾਸਕ ਤੌਰ ਦੇ ਉੱਤੇ ਇਸ ਕਿਸਮ ਦਾ ਬਣ ਗਿਆ। ਔਰ ਇਹ ਸੁਣ ਕੇ ਕਾਇਦੇ ਆਜ਼ਮ ਨੇ ਕਿਹਾ, ਯੂ ਹੈਵ ਸਪੋਕਨ ਪ੍ਰੋਫਾਉਂਡਲੀ ਜੀ, ਕਿ ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਕਿਉਂਕਿ 18ਵੀਂ ਸਦੀ 'ਚ ਮੁਗਲ ਜਾਂ ਅਫਗਾਨ ਜਿਨ੍ਹਾਂ ਦਾ ਰਾਜ ਸੀ, ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਭਾਵੇਂ ਲੜਾਈ
ਸਟੇਟ ਨਾਲ ਸੀ ਪਰ ਹਿੰਦੂ ਕੋ-ਸਲੇਵ ਸਨ। ਸੋ ਇਸ ਤਰੀਕੇ ਨਾਲ ਉਹ ਹਿਸਟੋਰੀਕਲ ਬਾਈਂਡਿੰਗ ਰਹੀ, ਲੇਕਿਨ ਸਪਿਰਿਚੁਅਲ ਟ੍ਰੇਟ ਨਹੀਂ ਹੈ। ਜਦੋਂ ਉਹਨਾਂ ਨੇ ਕਿਹਾ ਸਰਦਾਰ ਸਾਹਿਬ ਨੇ, ਤਾਂ ਉਹਨਾਂ ਦਾ ਮਤਲਬ ਸੀ ਕਿ ਸਪਿਰਿਚੁਅਲੀ ਅਸੀਂ ਜੇ ਸੱਜਾ ਹੱਥ ਫੜਿਆ ਤੇ ਅਸੀਂ ਇਸਲਾਮ ਦੇ ਨਾਲ ਹੀ ਪੈਰਲਲ ਸਾਡਾ ਥਾਟ, ਉਹ ਵਹਾਦਤ, ਉਹ ਤੌਹੀਦ, ਉਹ ਜਮਾਤ, ਉਹ ਇਨਸਾਨੀਅਤ, ਬਰਾਬਰੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਪਿਰਿਚੁਅਲ ਟ੍ਰੇਟ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ 47 ਨੇ ਬੇਸ਼ੱਕ ਕੋਈ ਪਾਗਲਪਨ ਦਾ ਦੌਰ ਵੀ ਸੀ ਕਿ ਇਸਲਾਮਿਕ ਮੁਲਕ ਕ੍ਰੀਏਟ ਕੀਤਾ, ਉਸ ਦੇ ਥੱਲੇ ਉਹਨਾਂ ਦੀ ਇੱਕ ਆਪਣੀ ਇਸਲਾਮਿਕ ਪਛਾਣ ਹੈ। ਦੂਸਰੇ ਪਾਸੇ ਜੂਨ 84 ਨੇ ਸਾਨੂੰ ਜਿਹੜਾ 5 ਸਦੀਆਂ ਦਾ ਵੈਰ ਕਮਾਇਆ, ਜਿਹਨਾਂ ਨੂੰ ਭਰਮ ਭੁਲੇਖੇ ਸੀ ਉਹ ਵੀ ਨਿਕਲ ਗਏ, ਤੇ ਅਸੀਂ ਪੈਰਲਲ ਗਰਾਊਂਡ ਤੇ ਖਲੋ ਕੇ ਨਾ ਸਿਰਫ ਹੁਣ ਅਸੀਂ ਆਪਣੇ ਪਾਕਿਸਤਾਨ ਵਿਚਲੇ ਮੁਸਲਮਾਨ ਭਰਾਵਾਂ ਨਾਲ ਆਸ ਨਾਲ ਦੇਖਦੇ ਹਾਂ ਜਾਂ ਪਿਆਰ ਨਾਲ ਦੇਖਦੇ ਹਾਂ, ਪਰ ਅਸੀਂ ਉਹਨਾਂ ਨੂੰ ਆਪਣੇ ਭਵਿੱਖ 'ਚ ਖਾਲਿਸਤਾਨ ਦੇ ਗਵਾਂਢੀ ਦੇ ਤੌਰ ਤੇ ਵੀ ਦੇਖਦੇ ਹਾਂ, ਔਰ ਇਸ ਦੇ ਲਈ ਅਸੀਂ ਉਹਨਾਂ ਦੀ ਮਦਦ ਦੇ ਜਿਹੜਾ ਹੈ ਕਿਸੇ ਹੱਦ ਤੱਕ ਤਲਬਗਾਰ ਵੀ ਹਾਂ। ਔਰ ਅਸੀਂ ਸਮਝਦੇ ਹਾਂ ਕਿ ਸਾਡੇ ਇੰਟਰਸਟ ਉਧਰ ਵੀ ਜੁੜੇ ਹੋਏ ਨੇ। ਔਰ ਅੱਜ ਵੀ ਜਦੋਂ ਕਿ ਪਿਛਲੇ 30 ਸਾਲ ਤੋਂ ਅਸੀਂ ਦੇਖਦੇ ਹਾਂ ਕਸ਼ਮੀਰੀਆਂ ਦੀ ਸਟਰਗਲ ਵੀ 1947-48 ਤੋਂ ਚਲੀ ਜਾਂਦੀ ਹੈ, ਸਿੱਖਾਂ ਦੀ 47-48 ਤੋਂ ਪੀਸਫੁਲੀ, ਜੂਨ 84 ਤੋਂ ਬਾਅਦ ਪੂਰਾ ਇੱਕ ਤੋਂ ਬਾਅਦ ਦੂਸਰੀ ਨਸਲ ਖੁਸ਼ੀ, ਕਿ ਸਾਡਾ ਦੁਸ਼ਮਣ ਵੀ ਇੱਕ ਹੈ। ਔਰ ਉਸ ਨਕਸ਼ੇ ਦੇ ਵਿੱਚ ਸਾਡੇ ਲਈ ਟੁਗੇਦਰਨੈਸ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ ਆਪਣੀ ਸਰਵਾਈਵਲ ਦੇ ਲਈ। ਔਰ ਜਿਹੜੇ ਮੈਂ ਪਿਛਲੇ 24 ਘੰਟੇ ਦੀਆਂ ਮੀਟਿੰਗਸ ਦਾ ਜ਼ਿਕਰ ਕੀਤਾ ਹੈ, ਸਾਡੀਆਂ ਬਹੁਤ ਦੋ ਅਹਿਮ ਮੁਲਾਕਾਤਾਂ ਦੋ ਅਹਿਮ ਸ਼ਖਸੀਅਤਾਂ ਨਾਲ ਹੋਈਆਂ ਜੀ। ਪਿਛਲੇ ਕੱਲ ਲੇਟ ਆਵਰਸ ਦੇ ਵਿੱਚ ਅਸੀਂ ਸਿੱਖ ਯੂਥ ਆਫ ਅਮਰੀਕਾ ਦੇ ਜਨਰਲ ਸੈਕਟਰੀ ਡਾਕਟਰ ਰਣਜੀਤ ਸਿੰਘ ਦੇ ਨਾਲ ਅਸੀਂ ਆਜ਼ਾਦ ਕਸ਼ਮੀਰ, ਜਿਨ੍ਹਾਂ ਦੀ ਆਪਣੀ ਅਸੈਂਬਲੀ ਹੈ, ਆਪਣਾ ਸੁਪਰੀਮ ਕੋਰਟ ਹੈ ਔਰ ਆਪਣਾ ਇਲੈਕਸ਼ਨ ਕਮਿਸ਼ਨਰ ਹੈ, ਔਰ ਉਹਨਾਂ ਦਾ ਕੋਈ ਉਹ ਪਾਕਿਸਤਾਨ ਦਾ ਪ੍ਰੋਵਿੰਸ ਨਹੀਂ ਹੈ, ਸਿਰਫ ਪਾਸਪੋਰਟ ਆਪਣੇ ਨਹੀਂ ਨੇ, ਪਾਸਪੋਰਟ ਪਾਕਿਸਤਾਨ ਦੇ ਨੇ, ਤਾਂ ਉਹਨਾਂ ਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਜਿਹਦੇ 'ਚ ਉਹਨਾਂ ਦੀ ਆਪਣੀ ਟੈਰੀਟਰੀ ਆਜ਼ਾਦ ਕਸ਼ਮੀਰ ਦੀ 5000 ਸਕੁਅਰ ਮਾਈਲ ਦੇ ਕਰੀਬ ਔਰ 30000 ਸਕੁਅਰ ਮਾਈਲ ਦੇ ਕਰੀਬ ਗਿਲਗਿਤ ਬਾਲਸਤਾਨ, ਇਹ ਸਾਰਾ ਉਸ ਦਾ ਹਿੱਸਾ ਹੈ। ਉਸ ਦੇ ਸਾਬਕਾ ਜਿਹੜੇ ਪ੍ਰਾਈਮ ਮਿਨਿਸਟਰ ਹੈ ਬੈਰਿਸਟਰ ਸੁਲਤਾਨ ਮਹਿਮੂਦ, ਔਰ ਹੁਣ ਪਿਛਲੇ ਕੁਝ ਸਮਾਂ ਪਹਿਲਾਂ ਹੀ ਉਹ ਤਹਿਰੀਕੇ ਇਨਸਾਫ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਉਹਦੀ ਟਿਕਟ ਦੇ ਉੱਤੇ ਜਿਹੜੇ ਨੇ ਉਹ ਅਸੈਂਬਲੀ ਲਈ ਵੀ ਚੁਣੇ ਗਏ ਨੇ, ਆਜ਼ਾਦ ਕਸ਼ਮੀਰ ਅਸੈਂਬਲੀ ਲਈ। ਸੋ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਸੀ, ਲਗਭਗ 1 ਘੰਟਾ ਜਿਹੜੀ ਹੈ ਸਾਡੀ ਬੜੇ ਖੁੱਲੇ ਮਾਹੌਲ 'ਚ ਗੱਲਬਾਤ ਹੋਈ ਜੀ। ਔਰ ਉਸ ਦੇ ਵਿੱਚ ਜਿਹੜੇ ਆਸਪੈਕਟ ਉਹਨਾਂ ਦੀ ਆਜ਼ਾਦੀ ਦੇ ਨੇ, ਸਾਡੀ ਆਜ਼ਾਦੀ ਦੇ ਨੇ, ਔਰ ਕਿਵੇਂ ਅਸੀਂ ਟੁਗੇਦਰਨੈਸ ਦੇ ਨਾਲ ਜਿਹੜਾ ਆਪਣੇ ਕਾਜ਼ ਨੂੰ ਅੱਗੇ ਤੋਰ ਸਕਦੇ ਹਾਂ, ਇਸ ਬਾਰੇ ਵੀ ਡਿਸਕਸ਼ਨਸ ਹੋਈਆਂ। ਔਰ ਖਾਸ ਤੌਰ ਤੇ ਉਹਨਾਂ ਨੇ ਸਾਡੀ ਮਦਦ ਵੀ ਮੰਗੀ, ਕਿਉਂਕਿ ਅਕਤੂਬਰ ਮਹੀਨੇ 'ਚ ਜਿਹੜਾ ਉਹ ਇੱਕ ਵੱਡਾ ਪ੍ਰੋਟੈਸਟ ਕਰ ਰਹੇ ਨੇ, ਮਿਲੀਅਨ ਮੈਨ ਮਾਰਚ, ਜਿਹੜਾ ਕਿ ਉਹਨਾਂ ਦਾ ਜਦੋਂ ਤੋਂ ਭਾਰਤੀ ਫੌਜ ਨੇ ਕਸ਼ਮੀਰ ਨੂੰ ਆਕੂਪਾਈ ਕੀਤਾ ਔਰ ਕਿਵੇਂ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਨੇ। ਸੋ ਅਸੀਂ ਉਹਨਾਂ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਅਸੀਂ ਜਿਹੜਾ ਉਹਨਾਂ ਦੀ ਪੂਰੀ ਇਸ ਦੇ ਵਿੱਚ ਮਦਦ ਹੀ ਨਹੀਂ, ਅਸੀਂ ਪੂਰੀ ਆਪਣੀ ਪ੍ਰੈਜ਼ੈਂਸ ਵੀ ਰੱਖਾਂਗੇ ਜੀ। ਔਰ ਉਹਨਾਂ ਨਾਲ ਸਾਡੀ ਮੁਲਾਕਾਤ ਦੀ ਖਬਰ, ਪਿਕਚਰ ਜਿਹੜੀ ਹੈ ਉਸ ਖਿੱਤੇ ਦੇ ਮੀਡੀਆ ਦੇ ਵਿੱਚ ਕਸ਼ਮੀਰ ਦੇ ਬੜੀ ਪ੍ਰੋਮੀਨੈਂਸ ਦੇ ਨਾਲ ਅੱਜ ਦੇ ਦਿਨ ਛਪੀ। ਔਰ ਦੂਸਰੀ ਮੁਲਾਕਾਤ ਜਿਹੜੀ ਇੱਕ ਡੈਲੀਗੇਸ਼ਨ ਫਾਰਮ ਦੇ ਵਿੱਚ ਅਸੀਂ ਅੱਜ ਪਾਕਿਸਤਾਨ ਦੇ 3 ਜਿਹੜੀਆਂ ਵਜ਼ਾਰਤਾਂ ਨੇ ਉਹਨਾਂ ਦੇ ਇੰਚਾਰਜ, ਮਿਨਿਸਟਰੀ ਆਫ ਰਿਲੀਜੀਅਸ ਅਫੇਅਰਸ ਐਂਡ ਮਾਈਨੋਰਿਟੀਜ਼, ਇੰਟਰਫੇਥ ਔਰ ਹਜ ਮਿਨਿਸਟਰੀ, ਉਹਨਾਂ ਦਾ ਨਾਮ ਹੈ ਪੀਰ ਮੁਹੰਮਦ ਅਮੀਨੁਲ ਹਸਨਤ ਸ਼ਾਹ ਜੀ। ਉਹਨਾਂ ਦੇ ਨਾਲ ਅੱਜ ਇੱਕ ਸਿੱਖ ਡੈਲੀਗੇਸ਼ਨ ਨੇ ਮੁਲਾਕਾਤ ਕੀਤੀ, ਲਗਭਗ 1 ਘੰਟੇ ਦੀ ਮੁਲਾਕਾਤ ਸੀ। ਔਰ ਇਸ ਡੈਲੀਗੇਸ਼ਨ 'ਚ ਜਿੱਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਅਵਤਾਰ ਸਿੰਘ ਪੰਨੂ, ਸਿੱਖ ਯੂਥ ਆਫ ਅਮਰੀਕਾ ਦੇ ਨਿਊਯਾਰਕ ਪ੍ਰੈਜ਼ੀਡੈਂਟ ਭਾਈ ਜਸਬੀਰ ਸਿੰਘ, ਉਹਨਾਂ ਦੇ ਨਾਲ ਇੱਕ ਹੋਰ ਸਿੰਘ ਉਹਨਾਂ ਨੇ ਡਾਕਟਰ ਰਣਜੀਤ ਸਿੰਘ, ਜਨਰਲ ਸੈਕਟਰੀ ਸਿੱਖ ਯੂਥ ਆਫ ਅਮਰੀਕਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਪਾਰਟ ਨੂੰ ਭਾਈ ਕੁਲਵੰਤ ਸਿੰਘ, ਸਿੱਖ ਯੂਥ ਆਫ ਅਮਰੀਕਾ, ਔਰ ਇਹ ਜਿਹੜਾ ਲਗਭਗ 7-8 ਸਾਡਾ ਦਾ ਡੈਲੀਗੇਸ਼ਨ ਸੀ, ਜਿਹਦੇ 'ਚ ਜਿਵੇਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਹੈ, ਉਹਨਾਂ ਨੂੰ ਅਸੀਂ ਜਿਹੜੀ ਹੈ ਕਰਾਰਦਾਤ ਜਿਹੜਾ ਮੈਮੋਰੈਂਡਮ ਦੇ ਲਈ ਸ਼ਬਦ ਹੈ ਉਹ ਵੀ ਦਿੱਤਾ ਹੈ।
ਔਰ TV 84 ਨੇ ਇਸ ਨੂੰ ਬੇਸ਼ੱਕ ਥੋੜੀ ਬਹੁਤ ਲਾਈਟ ਦੀ ਕਮੀ ਸੀ, ਸਾਰੀ ਕਵਰੇਜ ਪ੍ਰੋਪਰ ਤਾਂ ਨਹੀਂ ਹੋ ਸਕੀ, ਲੇਕਿਨ ਉਹਦੇ 'ਚ ਖੁੱਲ੍ਹ ਕੇ ਜਿਹੜੀ ਵਿਚਾਰ ਹੈ ਉਹ ਅੱਡ-ਅੱਡ ਇਸ਼ੂਜ਼, ਕਿਉਂਕਿ ਉਹ ਇਸ ਵੇਲੇ ਸਿਟਿੰਗ ਆਫੀਸ਼ੀਅਲ ਮਿਨਿਸਟਰ ਨੇ ਔਰ ਉਹਨਾਂ ਦੇ ਨਾਲ ਪਹਿਲਾਂ ਤਾਂ ਅਸੀਂ ਇਹ ਜਿਹੜੇ 2-3 ਮੁੱਦੇ ਜਿਨ੍ਹਾਂ ਨੂੰ, ਕਿਉਂਕਿ ਮੈਂ ਡੈਲੀਗੇਸ਼ਨ ਨੂੰ ਲੀਡ ਕਰ ਰਿਹਾ ਸੀ, ਉਠਾਏ। ਉਹਦੇ 'ਚ ਇੱਕ ਤਾਂ ਅਸੀਂ ਉਹਨਾਂ ਦਾ ਸ਼ੁਕਰੀਆ ਕੀਤਾ ਕਿ ਇਹਦੇ ਬਾਵਜੂਦ ਕਿ ਭਾਰਤ ਦੀ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਹੱਥ ਠੋਕੇ ਵਜੋਂ ਵਰਤ ਕੇ ਪਾਕਿਸਤਾਨ ਦੇ ਵਿੱਚ ਵੀ ਮੂਲ ਨਾਨਕਸ਼ਾਹੀ ਕੈਲੰਡਰ 2003 ਉਸ ਦਾ ਘਾਣ ਕਰਨਾ ਚਾਹੁੰਦੇ ਸੀ, ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰ ਪਾਕਿਸਤਾਨ ਦੀ ਫੈਡਰਲ ਮਾਈਨੋਰਟੀਜ਼ ਮਿਨਿਸਟਰੀ ਨੇ ਇਸ ਮਾਮਲੇ ਦੇ ਉੱਤੇ ਫਰਮ ਸਟੈਂਡ ਲਿਆ ਕਿ ਵੀ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਹੀ ਜਿਹੜੇ ਗੁਰਪੁਰਬ ਔਰ ਇਤਿਹਾਸਕ ਦਿਨ ਮਨਾਵਾਂਗੇ। ਉਸ ਦਾ ਇੱਕ ਟੈਸਟ ਪਿੱਛੇ 16 ਜੂਨ ਜਿਹੜਾ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਿੱਥਿਆ ਹੋਇਆ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ, ਪਰ ਇਧਰਲੇ ਚਾਹੁੰਦੇ ਸੀ ਕਿ ਉਸ ਨੂੰ ਜਿਹੜਾ 3 ਜੂਨ ਉਹਨਾਂ ਨੇ ਹਿੰਦੂ ਕੈਲੰਡਰ ਮੁਤਾਬਕ ਸੀ ਉਹ ਜਥੇ ਭੇਜਣ। ਉਹਨਾਂ ਨੇ ਕਿਹਾ ਜੀ ਵੈਸੇ ਸਾਰਾ ਸਾਲ ਜਦੋਂ ਮਰਜ਼ੀ ਆਓ, ਪਰ ਜਥਾ ਜਿਹੜਾ ਉਹ 16 ਜੂਨ ਨੂੰ ਹੀ ਆਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਮਜ਼ਬੂਤ ਸਟੈਂਡ ਹੈ। ਔਰ ਦੂਸਰਾ ਜਿਸ ਬਾਰੇ ਅਸੀਂ ਆਪਣੇ ਫਿਕਰ ਦਾ ਇਜ਼ਹਾਰ ਕੀਤਾ, ਕਿਉਂਕਿ ਪਿਛਲੇ ਦਿਨਾਂ 'ਚ ਇੱਕ ਖਬਰ ਲੱਗੀ ਸੀ ਕਿ ਕਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਜ਼ਿਲ੍ਹਾ ਨਾਰੋਵਾਲ, ਔਰ ਇਹ ਉਹ ਮੁਕਾਮ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਗੁਜ਼ਾਰੇ, ਕਰਤਾਰਪੁਰ ਵਸਾਇਆ, ਖੇਤੀ ਕੀਤੀ, ਔਰ ਇੱਕ ਜਿਹੜਾ ਕਲੈਕਟਿਵ ਤੌਰ ਦੇ ਉੱਤੇ ਇੱਕ ਐਸਾ ਸ਼ਹਿਰ ਜਿੱਥੇ ਨਿਰੰਕਾਰ ਦੀ ਇਬਾਦਤ, ਕਿਰਤ ਤੇ ਵੰਡ ਕੇ ਛਕਣ ਦੇ ਕਾਨਸੈਪਟ ਨੂੰ ਇੰਪਲੀਮੈਂਟ ਕੀਤਾ, ਉਸ ਇਤਿਹਾਸਕ ਗੁਰਦੁਆਰੇ ਦੀ ਕਾਰ ਸੇਵਾ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਦੇਣ ਦੇ ਫੈਸਲੇ ਦੀ ਖਬਰ ਆਈ। ਹਾਲਾਂ ਬਾਅਦ ਦੇ ਵਿੱਚ ਉਹਦੀ ਡਿਨਾਈਲ ਵੀ ਆਈ ਕੋਈ ਡਿਫਰੈਂਟ ਕਾਰਨਾਂ ਕਰਕੇ। ਸੋ ਅਸੀਂ ਇਸ ਬਾਰੇ ਜਿਹੜੇ ਫਿਕਰਮੰਦ ਵੀ ਹੈ ਔਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਦੇਖੋ ਭਾਰਤ ਵਿਚਲੇ ਜਿੰਨੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ 'ਚ ਆਏ ਜਾਂ ਹੈ ਨੇ ਜੀ, ਉਹਦੇ 'ਚ ਉਹਨਾਂ ਨੇ ਸਾਡਾ ਪੁਰਾਤਨ ਇਤਿਹਾਸ, ਵਿਰਸਾ ਕਾਰ ਸੇਵਾ ਦੇ ਨਾਂ ਥੱਲੇ, ਸੰਗਮਰਮਰ ਲਾਣ ਦੇ ਨਾਂ ਥੱਲੇ ਡਿਸਟਰੋਏ ਕਰ ਦਿੱਤਾ। ਉਹ ਬਾਬਾ ਅਟੱਲ ਹੋਏ, ਉਹ ਭੰਗਾਣੀ ਸਾਹਿਬ ਦੇ ਮੁਕਾਮ ਤੇ ਉਹ ਇਤਿਹਾਸਕ ਦਰਖਤ ਹੋਏ ਬੋੜ ਦਾ, ਜਿਹਦੇ ਥੱਲੇ ਗੁਰੂ ਸਾਹਿਬ ਨੇ ਪੀਰ ਬੁੱਧੂ ਸ਼ਾਹ ਔਰ ਬਾਕੀ ਜਿਹੜੇ ਯੋਧੇ ਸੀ ਬਹਾਦਰ, ਉਹਨਾਂ ਨੂੰ ਸਿਰੋਪਾਓ ਦਿੱਤੇ ਸਨ। ਉਹ ਨਬੀ ਖਾਨ ਗਨੀ ਖਾਨ ਦੇ ਘਰ ਦੀ ਕੱਚੀਆਂ ਇੱਟਾਂ ਦੀ ਬਣੀ ਹੋਈ ਨਿੱਕੀ ਜਿਹੀ ਹਵੇਲੀ ਜਾਂ ਘਰ ਹੋਏ, ਉਹ ਚਮਕੌਰ ਦੀ ਗੜੀ ਹੋਏ, ਉਹ ਸਰਹੰਦ ਦਾ ਠੰਡਾ ਬੁਰਜ ਹੋਏ, ਜਾਂ ਕਿੰਨੇ ਹੀ ਹੋਰ ਅਸੀਂ ਗਿਣਾ ਸਕਦੇ ਹਾਂ। ਔਰ ਹੁਣ ਜਿਸ ਤਰੀਕੇ ਨਾਲ ਈਵਨ ਕਿ ਜੀ ਦਰਬਾਰ ਸਾਹਿਬ ਦਾ ਸਟਰਕਚਰ ਕਮਜ਼ੋਰ ਹੋ ਗਿਆ ਹੈ, ਇਸ ਨਾਂ ਦੇ ਥੱਲੇ ਆਲੇ ਦੁਆਲਿਓਂ ਇਹਨਾਂ ਨੇ ਜਿਸ ਤਰੀਕੇ ਨਾਲ ਪਲਾਜ਼ਾ ਬਣਾ ਕੇ ਟੂਰਿਸਟ ਸਪਾਟ ਬਣਾਉਣ ਦੇ ਨਾਂ ਥੱਲੇ ਹਿਸਟੋਰੀਕਲ ਲੈਂਡਮਾਰਕ, ਕਿੰਨੇ ਇਤਿਹਾਸਕ ਟਰੀ ਦਰਖਤ ਜਿਹੜੇ ਕਈ ਗੁਰਦੁਆਰਿਆਂ ਦੇ ਹੈ ਹੀ, ਕਿੱਕਰ ਸਾਹਿਬ, ਟਾਲੀ ਸਾਹਿਬ, ਜਾਮਣ ਸਾਹਿਬ, ਮੇਰੇ ਖਿਆਲ ਇੱਕ ਸਕਾਲਰ ਨੇ 72 ਦਰਖਤਾਂ ਦੇ ਨਾਂ ਦਿੱਤੇ ਨੇ ਜਿਨ੍ਹਾਂ ਦੇ ਉੱਤੇ ਇਤਿਹਾਸਕ ਗੁਰਦੁਆਰੇ ਨੇ। ਸੋ ਇਹ ਜਦੋਂ ਵੱਡਾ ਕਰਨ ਲੱਗਦੇ ਨੇ ਤੇ ਉਹਨੂੰ ਉਡਾ ਦਿੰਦੇ ਨੇ ਵਿੱਚੋਂ। ਸੋ ਸਾਡਾ ਇਹ ਉਹਨਾਂ ਨੂੰ ਕਹਿਣਾ ਸੀ ਕਿ ਵੀ ਇਹ ਸਾਨੂੰ ਕੋਈ ਹਰਜ਼ ਨਹੀਂ ਹੈ ਜੇ ਸ਼੍ਰੋਮਣੀ ਕਮੇਟੀ ਵੀ ਇਨਵੋਲਵ ਹੁੰਦੀ ਹੈ, ਪਰ ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਜਿਵੇਂ ਉਹਨਾਂ ਨੇ ਉੱਥੇ ਇਤਿਹਾਸ ਡਿਸਟਰੋਏ ਕੀਤਾ, ਉਹ ਇੱਥੇ ਅਲਾਉ ਨਾ ਕੀਤਾ ਜਾਏ। ਔਰ ਪਾਕਿਸਤਾਨ 'ਚ ਘੱਟੋ ਘੱਟ ਜਦੋਂ ਅਸੀਂ ਦੇਖਦੇ ਹਾਂ ਸਾਡੇ ਗੁਰਦੁਆਰੇ ਉਸੇ ਫਾਰਮ 'ਚ ਨੇ ਜਿਵੇਂ 47 'ਚ ਸਿੱਖ ਛੱਡ ਕੇ ਗਏ, ਭਾਵੇਂ ਜਿਹੜੇ ਨੇ ਉਹਨਾਂ ਦੇ ਸਟਰਕਚਰ ਢੱਠੇ ਨੇ ਜਾਂ ਦੂਜੇ ਕੁਛ ਦੇ, ਲੇਕਿਨ ਉਹਨਾਂ ਨੇ ਘੱਟੋ ਘੱਟ ਉਹਦੇ ਚੁਗਿਰਦੇ ਨੂੰ ਜਿਹੜਾ ਉਹ ਤਬਾਹ ਨਹੀਂ ਕੀਤਾ ਹੈ ਜਾਂ ਉਹ ਹਿਸਟੋਰੀਕਲ ਜਿਹੜੇ ਸਬੂਤ ਨੇ ਉਹ ਡਿਸਟਰੋਏ ਨਹੀਂ ਕੀਤੇ ਹੈ। ਸੋ ਇਹ ਮੁੱਦੇ ਔਰ ਇਹਦੇ ਨਾਲ ਜ਼ਾਹਰ ਹੈ ਕਿ ਕੁਝ ਗੱਲਾਂ ਜਿਹਨੂੰ ਆਫ ਦਾ ਰੈਕਡ ਕਹਿੰਦੇ ਉਹ ਤਾਂ ਮੈਂ ਡਿਸਕਸ ਨਹੀਂ ਕਰਾਂਗਾ ਕਿਉਂਕਿ ਇਹ ਔਨ ਕੈਮਰਾ ਵੀ ਸਨ, ਪਰ ਕਿਉਂਕਿ ਜਿਹੜੇ ਇਹ ਫੈਡਰਲ ਮਿਨਿਸਟਰ ਨੇ ਪੀਰ ਸਾਹਿਬ, ਇਹਨਾਂ ਨੂੰ ਕਿਹਾ ਜਾਂਦਾ ਹੈ ਇਹਨਾਂ ਦਾ ਸਰਗੋ ਦੇ ਨਾਲ ਸੰਬੰਧਤ ਨੇ, ਸਭ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ, ਪਰ ਬੜੀ ਇੱਕ ਰੂਹਾਨੀ ਸ਼ਖਸੀਅਤ। ਔਰ ਅਸੀਂ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਕਿ ਜਿਨ੍ਹਾਂ ਨੂੰ ਹੁਣ ਜਦੋਂ ਲਿਖਿਆ ਵੀ ਜਾਂਦਾ ਤੇ ਸਿੱਖ ਸਕਾਲਰ ਕਿਹਾ ਜਾਂਦਾ ਹੈ, ਹਾਲਾਂ ਉਹ ਕਹਿੰਦੇ ਨੇ ਕਿ ਭਾਈ ਇਤਰਾਜ਼ ਵੀ ਉਹਨਾਂ ਨੂੰ ਕਹੋ ਜੀ ਸਕਾਲਰ ਔਨ ਸਿੱਖਿਜ਼ਮ, ਪਰ ਮੈਂ ਸਮਝਦਾ ਵੀ ਜਿਵੇਂ ਸਿੱਖੀ ਦੀਆਂ ਨੁਆਂਸਿਸ ਨੂੰ, ਸਿੱਖੀ ਦੀਆਂ ਡੂੰਘਾਈਆਂ ਨੂੰ, ਰਾਜ ਦੇ ਕਾਨਸੈਪਟ ਨੂੰ ਉਹਨਾਂ ਨੇ ਸਮਝਿਆ, ਇਹ ਇੱਕ ਬੜੀ ਯੂਨੀਕ ਗੱਲ ਹੈ। ਔਰ ਅੱਜ ਜਦੋਂ ਅਸੀਂ ਉਸ ਮੀਟਿੰਗ ਦੇ ਵਿੱਚ, ਕਿਉਂਕਿ ਉਹ ਵੀ ਇੰਗਲੈਂਡ ਤੋਂ ਆਏ ਹੋਏ ਨੇ ਔਰ ਅਸੀਂ ਉੱਥੋਂ, ਔਰ ਅੱਜ ਸਾਡੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਉਹ ਜਿਹੜੇ ਨੇ ਇਸ ਸਾਡੇ ਸਟੂਡੀਓ 'ਚ ਆਏ ਜੀ। ਔਰ ਹੁਣ ਵੀ ਜਿਉਂ ਹੀ ਪ੍ਰੋਗਰਾਮ 8 ਤੋਂ 9 ਖਤਮ ਹੋਏਗਾ, 9 ਤੋਂ 10
ਪੂਰਾ 1 ਘੰਟੇ ਦੇ ਸਲੋਟ 'ਚ ਉਹਨਾਂ ਦੇ ਨਾਲ ਇੱਕ ਪੈਨਲ ਡਿਸਕਸ਼ਨ ਜਿਹੜੀ ਹੈ ਬੀਬੀ ਰੀਤ ਕੌਰ, ਮੈਂ ਔਰ ਡਾਕਟਰ ਚੀਮਾ ਅਸੀਂ ਪਾਰਟਿਸਿਪੇਟ ਕਰਾਂਗੇ, ਉਹ ਹੋਏਗੀ। ਸੋ ਰਾਹ 'ਚ ਆਉਂਦਿਆਂ ਉਹਨਾਂ ਨੂੰ ਪੁੱਛ ਰਹੇ ਸੀ ਇੱਕ ਸਿੰਘ ਸੁਖਵਿੰਦਰ ਸਿੰਘ ਬਾਜਵਾ ਜਿਹੜੇ ਸਾਡੇ ਡੈਲੀਗੇਸ਼ਨ ਦਾ ਹਿੱਸਾ ਸੀ ਕਿ ਤੁਹਾਡਾ ਇਵੇਂ ਸਿੱਖੀ ਵੱਲ ਜਾਂ ਇਹਨਾਂ 'ਚ ਕਿਵੇਂ ਇੰਟਰਸਟ ਹੋਇਆ ਔਰ ਤੁਸੀਂ ਕਿਵੇਂ ਆਏ। ਸੋ ਉਹ ਕਹਿਣ ਲੱਗੇ ਕਿ ਜੀ ਮੈਂ ਜਦੋਂ, ਹਾਲਾਂਕਿ ਉਹ ਕਹਿਣ ਲੱਗੇ ਵੀ ਸਾਡੇ ਘਰਾਂ ਦੀ ਤਹਿਜ਼ੀਬ ਦੂਜੇ ਤੀਜੇ 'ਚ ਹਮੇਸ਼ਾ ਹੀ ਸਿੱਖਾਂ ਬਾਰੇ ਬੜੇ ਰਿਸਪੈਕਟਫੁਲੀ ਕਿਹਾ ਜਾਂਦਾ ਸੀ। ਇੱਕ ਸਾਡੇ ਉਸ ਇਲਾਕੇ 'ਚੋਂ ਹੀ ਗਏ 47 'ਚ ਕਰਤਾਰ ਸਿੰਘ ਉਹਨਾਂ ਨੇ ਨਾਂ ਕਿਹਾ, ਮੇਰੇ ਪਿਤਾ ਨੇ ਮੈਨੂੰ ਕਿਹਾ, ਅੱਬੂ ਨੇ, ਕਿ ਜੀ ਇਹਨਾਂ ਨੂੰ ਤਾਇਆ ਜੀ ਕਹਿਣਾ। ਤੇ ਉਹ ਕਹਿੰਦੇ ਜਦੋਂ ਆਉਂਦੇ ਸੀ ਤਾਂ ਮੈਂ ਉਹਨਾਂ ਨੂੰ ਦੇਖਦਾ ਸੀ ਵੀ ਕਿਵੇਂ ਜਦੋਂ ਮਿਲਦੇ ਨੇ ਜਾਂ ਦੂਜਾ ਕਿਵੇਂ ਵਿਰਾਗ ਹੁੰਦਾ ਹੈ, ਕਿਵੇਂ ਆਪਣਤ ਹੈ। ਫਿਰ ਕਹਿੰਦੇ ਮੈਂ ਪੜ੍ਹਨ ਲਈ ਜਦੋਂ ਆਪਣੇ ਹਾਇਰ ਲਾਹੌਰ ਜਾਂ ਦੂਸਰੇ ਆਇਆ ਤੇ ਫਿਰ ਕਹਿੰਦੇ ਮੈਂ ਦੇਖਿਆ ਕਿ ਵੀ ਹਰ ਕੋਈ ਆਪਣੇ ਆਪ ਨੂੰ ਕਿਸੇ ਨੇ ਨਾਂ ਨਾਲ ਮਿਰਜ਼ਾ ਲਿਖਿਆ ਹੋਇਆ ਹੈ, ਵੀ ਮੈਂ ਆਪਣੇ, ਉਹਨਾਂ ਨੇ ਕਹਿਣਾ ਕਿ ਜੀ ਅਸੀਂ ਮੁਗਲਿਆ ਖਾਨਦਾਨ ਦੇ ਨਾਲ ਸਾਡਾ ਸੰਬੰਧ ਹੈ, ਕਿਸੇ ਨੇ ਸੈਯਦ ਕਹਿਣਾ ਕਿ ਜੀ ਸਾਡੇ ਉਹਨਾਂ ਦੇ ਨਾਲ ਹੈ। ਸੋ ਕਹਿਣ ਲੱਗੇ ਵੀ ਇੱਕ ਦਿਨ ਮੈਂ ਆਪਣੇ ਅੱਬੂ ਨੂੰ ਪੁੱਛਿਆ ਕਿ ਵੀ ਸਾਡਾ ਇਹ ਕੋਈ ਮਿਰਜ਼ਾ, ਉਹ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਜਦੋਂ ਕਹੋ ਉਹਨਾਂ ਨੂੰ ਕਹੋ ਜੀ ਅਸੀਂ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਨਾਲ ਸਾਡਾ ਸੰਬੰਧ ਹੈ, ਵੀ ਅਸੀਂ ਸਿੱਖ ਹਾਂ। ਔਰ ਕਹਿਣ ਲੱਗੇ ਵੀ ਸਾਡੇ ਘਰ 'ਚ ਵੀ ਸ਼ਾਇਦ ਸਾਡੇ ਬਜ਼ੁਰਗ ਪਹਿਲਾਂ ਸਿੱਖੀ 'ਚ ਹੋਣ, ਵੀ ਬੜੀਆਂ ਪੁਰਾਣੀਆਂ ਕਿਰਪਾਨਾਂ ਵੀ ਪਈਆਂ ਸੀ, ਅਸੀਂ ਉਹਨਾਂ ਨੂੰ ਦੇਖਦੇ ਗਰੋ ਹੋਏ। ਫਿਰ ਉਹਨਾਂ ਨੇ ਆਪਣਾ ਲਾਹੌਰ ਦਾ ਦੱਸਿਆ ਕਿ ਜੀ ਜਦੋਂ ਮੈਂ ਯੂਨੀਵਰਸਿਟੀ 'ਚ ਆਇਆ ਮੁਸ਼ਾਇਰੇ ਔਰ ਬਾਬਾ ਨਾਨਕ ਦੇ ਉੱਤੇ ਅਸੀਂ ਕੀਤਾ, ਔਰ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਚੰਡੀਗੜ੍ਹ ਤੋਂ ਆਇਆ, ਔਰ ਹੌਲੀ 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 ਫਿਰ ਕਹਿਣ ਲੱਗੇ ਵੀ ਜਦੋਂ ਗੁਰੂ ਅਰਜਨ ਸਾਹਿਬ ਦਾ 400 ਸਾਲਾ ਸ਼ਹੀਦੀ ਪੁਰਬ ਆਇਆ ਔਰ ਉੱਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐਕਟਿਵ ਸੀ, ਅਸੀਂ ਮਿਲਿਆ ਤੇ ਮੈਂ ਉਹਨਾਂ ਨੂੰ ਜਿਹੜੇ ਉਸ ਵੇਲੇ ਦੇ ਵਜ਼ੀਰ ਸਨ ਉਹਨਾਂ ਨੂੰ ਸੁਝਾਅ ਦਿੱਤਾ ਕਿ ਦੇਖੋ ਜਹਾਂਗੀਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਉਹ ਇੱਕ ਮੁਗਲਿਆ ਇੱਕ ਬਾਦਸ਼ਾਹ ਸੀ ਜਿਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜੀ, ਔਰ ਸਾਨੂੰ ਜਿਹੜਾ ਹੈ ਗੁਰੂ ਅਰਜਨ ਸਾਹਿਬ ਦੀ ਯਾਦ ਦੇ ਵਿੱਚ ਡਾਕ ਟਿਕਟ ਜਾਰੀ ਕਰਨੀ ਚਾਹੀਦੀ। ਸੋ ਔਰ ਬਾਅਦ 'ਚ ਉੱਥੇ ਸੈਮੀਨਾਰ ਵੀ ਹੋਇਆ, ਉਹਨਾਂ ਨੇ ਜਦੋਂ ਪੇਪਰ ਲਿਖਿਆ ਔਰ ਜਹਾਂਗੀਰ ਨੂੰ ਤੌਜ਼ ਕੇ ਜਹਾਂਗੀਰੀ ਮੁਤਾਬਕ ਜਦੋਂ ਦੋਸ਼ੀ ਮੰਨਿਆ, ਕਹਿਣ ਲੱਗੇ ਜਿਹੜੇ ਦੂਸਰੇ ਲੋਕ ਸੀ ਜਿਹੜੇ ਉੱਥੇ ਜਿਹਨਾਂ ਨੂੰ ਏਜੰਸੀਆਂ ਕਹਿ ਲਓ ਜਾਂ ਦੂਜੇ, ਉਹਨਾਂ ਨੇ ਤਾਂ ਬਲੌਕ ਕਰਤਾ ਪੇਪਰ। ਉਹ ਕਹਿਣ ਲੱਗੇ ਜੀ ਇਹ ਤੁਸੀਂ ਇਹ ਕੀ ਕਰ ਰਹੇ ਹੋ, ਵੀ ਚੰਦੂ ਤੇ ਦੂਜਾ ਜਿਹੜਾ ਹੈ, ਉਹਨੇ ਕਿਹਾ ਜੀ ਦੇਖੋ ਇਤਿਹਾਸ ਦਾ ਮਤਲਬ ਹੈ ਸੱਚ ਬੋਲਣਾ, ਤੇ ਇਤਿਹਾਸਕ ਸੱਚ ਹੈ ਜੀ। ਔਰ ਉਹਨਾਂ ਨੇ ਪੇਪਰ ਉੱਥੇ ਹੀ ਰੱਖਿਆ, ਉਹਨਾਂ ਨੇ ਕਿਹਾ ਜੀ ਜਿਸ ਗੁਰੂ ਦਾ ਇਹ ਪੇਪਰ ਹੈ ਜੇ ਉਹਨੇ ਚਾਹਿਆ ਤੇ ਆਪੇ ਪੜਵਾ ਲਏਗਾ। ਮੈਂ ਇੱਕ ਫੇਥ ਦੀ ਗੱਲ ਕਰਦਾ ਉਹਨਾਂ ਨੇ। ਔਰ ਉਹ ਕਹਿੰਦੇ ਨੇ ਵੀ ਉਹੀ ਅੱਧੀ ਰਾਤ ਤੋਂ ਬਾਅਦ ਜਦੋਂ ਫਿਰ ਬਾਕੀ ਕੁਝ ਉੱਥੇ ਸੀ, ਉਹਨਾਂ ਨੇ ਵੀ ਕਿਹਾ ਕਿ ਜੀ ਦੇਖੋ ਇੱਕ ਹਿਸਟੋਰੀਅਨ ਹੈ ਔਰ ਇਤਿਹਾਸਕ ਤੌਰ ਤੇ ਸੱਚ ਹੈ। ਉਹਨਾਂ ਨੇ ਕੋਟ ਕੀਤਾ ਤੌਜ਼ ਕੇ ਜਹਾਂਗੀਰੀ ਨੂੰ, ਔਰ ਅਗਲੇ ਦਿਨ ਉਹਨਾਂ ਨੂੰ ਕਿਹਾ ਥੋੜਾ ਸਮਾਂ ਹੈ, ਨਹੀਂ ਜੀ ਤੁਹਾਡਾ ਪੇਪਰ ਵੀ ਪੜ੍ਹਿਆ ਜਾਏਗਾ। ਸੋ ਮੈਂ ਸਮਝਦਾ ਵੀ ਇਹ ਵੀ ਗੁਰੂ ਦੀ ਆਪਣੀ ਕਲਾ, ਆਪਣੀ ਵਡਿਆਈ, ਆਪਣੀ ਬਖਸ਼ਿਸ਼ ਹੁੰਦੀ ਹੈ ਜਦੋਂ ਕਿ ਦੂਸਰੇ ਫੇਥ 'ਚ ਪੈਦਾ ਹੋਇਆ। ਔਰ ਜਿੱਥੇ ਵੀ ਉਹ ਕਹਿਣਗੇ ਜੀ ਸਾਡੀ ਤਾਂ ਖੁਸ਼ਕਿਸਮਤੀ ਹੈ ਵੀ ਅਸੀਂ ਸਿੱਖ ਹੈ ਜਾਂ ਮੁਸਲਮਾਨ ਹੈ, ਵੀ ਸਾਨੂੰ ਇੱਕ ਰੱਬ ਦੇ ਨਾਲ ਅਸੀਂ ਜੁੜੇ ਹਾਂ, ਔਰ ਦੂਸਰਾ ਵੀ ਸਾਨੂੰ ਇੱਕ ਠੀਕ ਜਿਹੜਾ ਹੈ ਉਹ ਰਸਤਾ ਹੈ ਜਿਹੜਾ ਅਧਿਆਤਮ ਦੀ ਦੁਨੀਆ ਦਾ। ਸੋ ਉਹ ਵੀ ਉਸ ਡੈਲੀਗੇਸ਼ਨ ਦੇ ਨਾਲ ਉਹਨਾਂ ਨੇ ਜਿਹੜੀ ਹੈ ਉਸ ਗੁਫ਼ਤਗੂ ਦੇ ਵਿੱਚ ਹਿੱਸਾ ਵੀ ਲਿਆ। ਔਰ ਅਸੀਂ ਕੁੱਲ ਮਿਲਾ ਕੇ ਸਮਝਦੇ ਹਾਂ ਕਿ ਜਿਵੇਂ ਗਰਮਜੋਸ਼ੀ ਦੇ ਨਾਲ ਡੈਲੀਗੇਸ਼ਨ ਨੇ ਜਿੱਥੇ ਉਹਨਾਂ ਨੂੰ ਫੁੱਲ ਭੇਟ ਕੀਤੇ ਔਰ ਅਦਬ ਵਜੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਈ ਭੇਟ ਕੀਤੀ, ਔਰ ਅਸੀਂ ਇੱਕ ਜਿਹੜਾ ਫਸਟ ਵਰਲਡ ਵਾਰ ਦੇ ਵਿੱਚ ਸਿੱਖ ਯੋਧਿਆਂ ਦੀ ਕੰਟਰੀਬਿਊਸ਼ਨ ਹੈ ਉਸ ਬਾਰੇ ਸਤਨਾਮ ਸਿੰਘ ਔਲਖ ਸ਼ਿਕਾਗੋ ਬੇਸਡ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ, ਉਹ ਕਿਤਾਬ ਵੀ ਭੇਟ ਕੀਤੀ। ਔਰ ਜਿਵੇਂ ਉਹਨਾਂ ਨੇ ਗਰਮਜੋਸ਼ੀ ਦੇ ਨਾਲ ਔਰ ਇੰਨੀ ਹਿਊਮਿਲਿਟੀ ਦੇ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਸਾਡੀ ਕਾਮਨਨੈਸ ਹੈ, ਸਾਂਝ ਹੈ ਸਿੱਖੀ ਦੇ ਨਾਲ, ਤੁਸੀਂ ਜਦੋਂ ਮਰਜ਼ੀ ਆਓ। ਪਾਕਿਸਤਾਨ ਦੇ ਵਿੱਚ ਜੇ ਹਾਇਰ ਅਪਸ ਨਾਲ ਕੋਈ ਡਿਫਿਕਲਟੀਜ਼ ਨੇ ਅਸੀਂ ਉਹਨਾਂ ਨੂੰ ਵੀ ਦੂਰ ਕਰਨ ਨੂੰ ਤਿਆਰ ਹੈ, ਔਰ ਉਹਨਾਂ ਨੇ ਸਾਡੀ ਕੌਮ ਦੇ ਭਵਿੱਖ ਦੇ ਲਈ ਵੀ ਜਿਹੜੀ ਹੈ ਸ਼ੁਭ ਕਾਮਨਾਵਾਂ ਦਿੱਤੀਆਂ, ਕੌਮ ਦੇ ਫਿਊਚਰ ਦੇ ਲਈ ਵੀ। ਔਰ ਉਹਨਾਂ ਨੇ ਜਿਹੜੀ ਮਾਣ ਵਾਲੀ ਗੱਲ ਸੀ ਮੇਰੀ, ਹਾਲਾਂਕਿ ਉਹ ਆਪ ਉਹਨਾਂ ਦੇ ਇੱਥੇ ਹੀ ਇੰਨੀ ਕੁ ਮੁਰੀਦੀ ਹੈ, ਇੰਨੇ ਕੁ ਲੋਕ ਨੇ, ਉਹ ਮੈਨੂੰ ਕਹਿਣ ਲੱਗੇ ਕਿ ਜੀ ਮੈਂ ਤੁਹਾਡੀਆਂ ਡਿਬੇਟਸ ਜਿਹੜੀਆਂ ਨੇ TV 84 ਦੀਆਂ ਦੇਖੀਆਂ ਔਰ ਮੈਂ ਬਹੁਤ ਐਡਮਾਇਰ ਕਰਦਾ, ਅੱਲਾਹ ਤਾਲਾ ਤੁਹਾਨੂੰ ਇਸ ਤਰ੍ਹਾਂ ਹੀ ਬਰਕਤ ਦੇ। ਸੋ ਸਾਡੇ ਲਈ ਇਹ ਫਖਰ ਵਾਲੀ ਗੱਲ ਸੀ ਕਿ ਜਿਹੜੀ ਸਾਡੀ ਸੱਚ ਦੀ ਆਵਾਜ਼ ਹੈ ਜਿਹਨੂੰ ਅਸੀਂ ਬੜੇ ਮੀਗਰ ਰਿਸੋਰਸਿਸ ਦੇ ਨਾਲ ਜਿਹੜਾ ਉਹ ਜਾਰੀ ਰੱਖ ਰਹੇ ਹਾਂ, ਉਸ ਨੂੰ ਸਾਡੇ ਗਵਾਂਢੀ ਦੇਸ਼ ਦੇ ਵਿੱਚ ਬੈਠੇ ਜਿਹੜੇ ਇਸ ਲੈਵਲ ਦੇ ਲੋਕ ਨੇ, ਜਿਹੜੇ ਆਪ ਬਹੁਤ ਵੱਡੇ ਸਕਾਲਰ ਨੇ ਔਰ ਜਿਨ੍ਹਾਂ ਦੀ ਲੱਖਾਂ ਦੇ ਵਿੱਚ
ਜਿਹੜੀ ਹੈ ਉਹ ਮੁਰੀਦੀ ਹੈ ਜਾਂ ਜਿਨ੍ਹਾਂ ਦੇ ਅੱਗੋਂ ਫਾਲੋਅਰਸ ਨੇ, ਜੀ ਜੇ ਉਹਨਾਂ ਨੂੰ ਵੀ ਕੁਝ ਚੰਗਾ ਲੱਗਦਾ ਹੈ ਤਾਂ ਫਿਰ ਜ਼ਰੂਰ ਵੀ ਅਸੀਂ ਕੁਝ ਚੰਗਾ ਹੀ ਕਰ ਰਹੇ ਹੋਵਾਂਗੇ। ਜੀ ਸੋ ਬਿਲਕੁਲ। ਮੈਂ ਸਮਝਦਾ ਵੀ ਅੱਜ ਅਸੀਂ ਇਸ ਪਾਰਟ ਨੂੰ ਹੀ ਇੱਥੇ ਕਲੋਜ਼ ਕਰਦੇ ਹਾਂ ਔਰ ਜੀ। ਮੈਂ ਜ਼ੋਰਦਾਰ ਬੇਨਤੀ ਕਰਾਂਗਾ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ 9 ਤੋਂ 10 ਤੱਕ ਜਿਹੜੀ ਲਾਈਵ ਪੈਨਲ ਡਿਸਕਸ਼ਨ ਹੈ ਉਸ ਨੂੰ ਉਹ ਜ਼ਰੂਰ ਦੇਖਣ। ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।